ਪੰਜਾਬੀ ਰੇਡੀਓ US ਸੁਣ ਰਹੇ ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਪ੍ਰੋਗਰਾਮ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਹੋਣਗੇ ਬਲਤੇਜ ਪੰਨੂ ਜੀ। ਦੱਸਣਗੇ ਭਾਰਤ ਵਿੱਚ ਪੰਜਾਬ ਦੇ ਵਿੱਚ ਕੀ ਕੁਛ ਵਾਪਰਿਆ। ਖਬਰਾਂ ਤੇ ਨਜ਼ਰ ਮਾਰਾਂਗੇ। ਖਬਰਾਂ ਤੋਂ ਪਹਿਲਾਂ ਧੰਨਵਾਦ ਸਾਡੇ ਸਪਾਂਸਰ ਦਾ ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ, ਸਭ ਤੱਕ ਪਹੁੰਚਾਇਆ। ਗੁਰਦੀਪ ਸਿੰਘ ਵਰਦੀ ਕਲੋਵਾ, ਸਤਨਾਮ ਸਿੰਘ ਸ਼ੇਰਗਿੱਲ ਸਲਮਾ, ਮਨਜੀਤ ਸਿੰਘ ਦੀਵਾਨਾ ਫਰਜ਼ਨੋ, ਖਾਲਸਾ ਇੰਸ਼ੋਰੈਂਸ ਏਜੰਸੀ ਸੈਨੋਜੇ 4082722500। ਇਹਨਾਂ ਤੋਂ ਕਾਰਾਂ ਦੀ ਲਾਈਫ ਹੈਲਥ ਇੰਸ਼ੋਰੈਂਸ ਕਰਵਾ ਸਕਦੇ ਹੋ। ਟਰਕੀਆਣਾ ਇਮੀਗ੍ਰੇਸ਼ਨ ਲਾਅ ਫਰਮ ਜਿਨ੍ਹਾਂ ਦਾ ਫੋਨ ਨੰਬਰ 4159090503। ਇਹਨਾਂ ਨੂੰ ਕਾਲ ਕਰਕੇ ਆਪਣੀ ਕੋਈ ਵੀ ਇਮੀਗ੍ਰੇਸ਼ਨ ਦੀ ਸਰਵਿਸ ਲੈਣੀ ਆ, ਕਾਲ ਕਰ ਸਕਦੇ ਹੋ। ਬਹੁਤ ਬਹੁਤ ਧੰਨਵਾਦ। ਪ੍ਰੋਗਰਾਮਾਂ ਨੂੰ ਸਪਾਂਸਰ ਕਰਦੇ ਹੋ, ਸਭ ਤੱਕ ਪਹੁੰਚਾਉਂਦੇ ਹੋ। ਸਾਡੇ ਨਾਲ ਜੁੜ ਚੁੱਕੇ ਨੇ ਬਲਤੇਜ ਪੰਨੂ। ਸਤਿ ਸ਼੍ਰੀ ਅਕਾਲ, ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ ਜੀ, ਬਹੁਤ ਮਿਹਰਬਾਨੀ। ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਪੈਗਾਸਸ ਕਾਂਡ ਦੀ। ਤੇ ਸੁਪਰੀਮ ਕੋਰਟ ਨੇ ਕਿਹਾ ਇਸ 'ਤੇ ਅਸੀਂ ਕਮੇਟੀ ਬਣਾਵਾਂਗੇ। ਦੇਖੋ, ਜਦੋਂ ਇਹ ਮਾਮਲਾ ਸੁਪਰੀਮ ਕੋਰਟ ਦੇ ਵਿੱਚ ਆਇਆ ਸੀ, ਕਿਉਂਕਿ ਜੇ ਆਪਾਂ ਰਫਾਲ ਵਾਲੀ ਗੱਲ ਕਰੀਏ, ਠੀਕ ਹੈ ਕਿ ਉਦੋਂ ਚੀਫ ਜਸਟਿਸ ਹੋਰ ਸਨ, ਹੁਣ ਚੀਫ ਜਸਟਿਸ ਹੋਰ ਨੇ, ਪਰ ਉਹ ਇੱਕ ਧੜੇ ਦੇ ਵੱਲੋਂ ਕੀਤਾ ਗਿਆ ਸੀਗਾ। ਇਹਦੇ ਵਿੱਚ ਬਹੁਤ ਸਾਰੇ ਲੋਕ ਸ਼ਾਮਲ ਨੇ ਸ਼ਿਕਾਇਤ ਦੇ ਵਿੱਚ, ਕਿਉਂਕਿ ਜਸੂਸੀ ਸਾਬਕਾ ਪੱਤਰਕਾਰਾਂ ਦੀ ਹੋਈ ਆ, ਸਾਬਕਾ ਜੱਜਾਂ ਦੀ ਹੋਈ ਆ, ਵਕੀਲਾਂ ਦੀ ਹੋਈ ਆ, ਪੋਲੀਟੀਸ਼ੀਅਨਾਂ ਦੀ ਹੋਈ ਆ, ਮੌਜੂਦਾ ਪੋਲੀਟੀਸ਼ੀਅਨਾਂ ਦੀ ਹੋਈ ਆ, ਵਕੀਲਾਂ ਦੀ ਹੋਈ ਆ। ਇਹ ਸਾਰੇ ਧੜੇ ਸੁਪਰੀਮ ਕੋਰਟ ਦੇ ਵਿੱਚ ਗਏ ਨੇ। ਹੁਣ ਸੁਪਰੀਮ ਕੋਰਟ ਉਹਨਾਂ ਨੂੰ ਇਨਕਾਰ ਵੀ ਨਹੀਂ ਕਰ ਸਕਦਾ। ਪਹਿਲਾਂ ਜਦੋਂ ਇਹ ਸ਼ਿਕਾਇਤ ਗਈ ਸੀ, ਕਿਹਾ ਗਿਆ ਕਿ 2 ਦਿਨ ਦੇ ਵਿੱਚ ਇਹਦੇ ਉੱਤੇ ਉਹ ਫੈਸਲਾ ਦੇਣਗੇ। ਹੁਣ 26 ਦਿਨਾਂ ਤੋਂ ਬਾਅਦ ਇਹ ਗੱਲ ਕੀਤੀ ਗਈ ਆ ਕਿ ਅਸੀਂ ਇਸ ਮਸਲੇ ਦੇ ਉੱਤੇ ਇੱਕ ਤਕਨੀਕੀ ਮਾਹਰਾਂ ਦੀ ਕਮੇਟੀ ਬਣਾਵਾਂਗੇ, ਜਿਹੜੇ ਕਿ ਸਾਰੇ ਮਾਮਲੇ ਦੀ ਨਿਰਪੱਖ ਜਾਂਚ ਦੀ ਮੰਗ ਕਰਨ ਵਾਲੀਆਂ ਅਰਜ਼ੀਆਂ ਦੇ ਉੱਤੇ ਅਗਲੇ ਹਫ਼ਤੇ ਅੰਤਰਿਮ ਹੁਕਮ ਜਾਰੀ ਕੀਤਾ ਜਾਊਗਾ। ਸੁਪਰੀਮ ਕੋਰਟ ਦੇ ਵੱਲੋਂ ਕਮੇਟੀ ਬਣਾਉਣ ਦਾ ਐਲਾਨ ਇਸ ਕਰਕੇ ਮਾਇਨੇ ਰੱਖਦਾ ਕਿਉਂਕਿ ਕੇਂਦਰ ਨੇ ਬਿਆਨ ਇਹ ਦਿੱਤਾ ਕਿ ਉਹ ਇਜ਼ਰਾਈਲੀ ਕੰਪਨੀ NSO ਦੇ ਸਪਾਈਵੇਅਰ ਪੈਗਾਸਸ ਦੀ ਵਰਤੋਂ ਕਰਕੇ ਖਾਸ ਭਾਰਤੀ ਹਸਤੀਆਂ ਦੇ ਫੋਨ ਹੈਕ ਕਰਨ ਦੇ ਦੋਸ਼ਾਂ ਦੀਆਂ ਸ਼ਿਕਾਇਤਾਂ ਲਈ ਘੋਖ ਕਰਨ ਲਈ ਆਪਣੇ ਮਾਹਰਾਂ ਦੀ ਕਮੇਟੀ ਬਣਾਊਗਾ। ਚੀਫ ਜਸਟਿਸ NV ਰਮੰਨਾ ਦੀ ਅਗਵਾਈ ਵਾਲੇ ਬੈਂਚ ਦੇ ਇੱਕ ਸੀਨੀਅਰ ਵਕੀਲ CU ਸਿੰਘ ਨੂੰ ਸੰਬੋਧਨ ਕਰਦਿਆਂ ਉਹਨਾਂ ਕਿਹਾ ਕਿ ਉਹ ਅਗਲੇ ਹਫ਼ਤੇ ਹੁਕਮ ਸੁਣਾਊਗੀ। ਚੀਫ ਜਸਟਿਸ ਨੇ ਕਿਹਾ, ਅਸੀਂ ਇਸੇ ਹਫ਼ਤੇ ਹੁਕਮ ਜਾਰੀ ਕਰਨਾ ਚਾਹੁੰਦੇ ਸੀ, ਪਰ ਤਕਨੀਕੀ ਕਮੇਟੀ ਲਈ ਅਦਾਲਤ ਦੇ ਦਿਮਾਗ 'ਚ ਆਏ ਕੁਝ ਮੈਂਬਰਾਂ ਨੇ ਇਹਦਾ ਹਿੱਸਾ ਬਣਨ ਦੇ ਉੱਤੇ ਨਿੱਜੀ ਮੁਸ਼ਕਲ ਜ਼ਾਹਰ ਕੀਤੀ ਸੀ। ਇਸ ਕਰਕੇ ਅਸੀਂ ਕਮੇਟੀ ਬਣਾਉਣ ਲਈ ਕੁਝ ਟਾਈਮ ਮੰਗ ਰਹੇ ਹਾਂ ਤੇ ਤਕਨੀਕੀ ਮਾਹਰਾਂ ਦੀ ਟੀਮ ਦੇ ਮੈਂਬਰਾਂ ਦਾ ਨਾਮ ਅਗਲੇ ਹਫ਼ਤੇ ਤੱਕ ਤੈਅ ਕੀਤਾ ਜਾਊਗਾ, ਫਿਰ ਅਸੀਂ ਹੁਕਮ ਸੁਣਾਵਾਂਗੇ। ਸਵਾਲ ਸਭ ਤੋਂ ਵੱਡਾ ਇਹ ਆ ਕਿ ਕਮੇਟੀ ਬਣ ਕੇ ਜੇ ਤਾਂ ਉਹਦੇ ਵਿੱਚ ਸਮਾਂ ਤੈਅ ਕੀਤਾ ਗਿਆ ਕਿ ਇੰਨੇ ਦੇਰ ਦੇ ਵਿੱਚ ਇਹ ਕਮੇਟੀ ਲਿਆ ਕੇ ਰਿਪੋਰਟ ਦੇਵੇ, ਤੇ ਉਸ ਕਮੇਟੀ ਤੋਂ ਅਗਲਾ ਪ੍ਰੋਸੈਸ ਕੀ ਆ, ਉਹ ਮਾਇਨੇ ਰੱਖੂਗਾ। ਰਿਪੋਰਟਾਂ ਤਾਂ ਬਹੁਤ ਸਾਰੀਆਂ ਪਈਆਂ ਨੇ, ਜਿਹੜੀ ਕਮੇਟੀਆਂ ਬਣਾਈਆਂ ਗਈਆਂ। ਇੱਕ ਕਮੇਟੀ ਕਿਸਾਨ ਮਸਲੇ ਤੇ ਵੀ ਬਣਾਈ ਗਈ ਸੀ, 4 ਮੈਂਬਰੀ ਕਮੇਟੀ ਸੀ। ਇੱਕ ਮੈਂਬਰ ਪਹਿਲਾਂ ਹੀ ਭੱਜ ਗਿਆ ਕਿਉਂਕਿ ਤੋਏ ਜ਼ਿਆਦੀ ਹੋ ਗਈ। ਬਾਕੀਆਂ ਨੇ ਉਸ ਮਸਲੇ ਦੇ ਉੱਤੇ ਰਿਪੋਰਟ ਤਿਆਰ ਕੀਤੀ ਤੇ ਰਿਪੋਰਟ ਸਬਮਿਟ ਕਰ ਦਿੱਤੀ ਸੁਪਰੀਮ ਕੋਰਟ ਦੇ ਵਿੱਚ। ਉਹ ਰਿਪੋਰਟ ਸਬਮਿਟ ਹੋਈ ਪਈ ਆ, ਅਜੇ ਤੱਕ ਉਹ ਰਿਪੋਰਟ ਖੋਲੀ ਨਹੀਂ ਗਈ। ਇਹ ਨਹੀਂ ਪਤਾ ਕਿ ਉਸ ਰਿਪੋਰਟ ਦੇ ਵਿੱਚ ਇਹ ਕਮੇਟੀ ਜਿਹੜੀ ਮਾਹਰਾਂ ਦੀ ਸੀਗੀ, ਜਿਹੜੀ ਸੁਪਰੀਮ ਕੋਰਟ ਦੇ ਅਨੁਸਾਰ, ਉਹਨੇ ਕੀ ਲਿਖਿਆ। ਜੇ ਤਾਂ ਰਿਪੋਰਟ ਬਣ ਕੇ ਉੱਥੇ ਪਈ ਰਹਿਣੀ ਆ, ਉਹਦੇ ਉੱਤੇ ਕੋਈ ਕਾਰਵਾਈ ਨਹੀਂ ਹੋਣੀ, ਕਿਉਂਕਿ ਇਹ ਵੀ ਇੱਕ ਟਾਲਣ ਦਾ ਤਰੀਕਾ ਹੈ। ਸਵਾਲ ਸਭ ਤੋਂ ਵੱਡਾ ਇਹ ਆ ਕਿ ਜਿਹੜੀ ਰਫਾਲ ਵਾਲਾ ਮਾਮਲਾ ਸੀ, ਰਫਾਲ ਵਾਲੇ ਮਾਮਲੇ ਦੇ ਉੱਤੇ ਕੇਂਦਰ ਦੀ ਸਰਕਾਰ ਨੇ ਇਹ ਕਿਹਾ ਸੀ ਜੀ ਇਹਦੀ ਜਾਣਕਾਰੀ ਨਹੀਂ ਅਸੀਂ ਦੇ ਸਕਦੇ, ਇਹ ਦੇਸ਼ ਦੀ ਸੁਰੱਖਿਆ ਦੇ ਨਾਲ ਜੁੜਿਆ ਹੋਇਆ ਮਾਮਲਾ ਹੈ। ਜੇ ਅਸੀਂ ਪ੍ਰਾਈਜ਼ ਹੀ ਦੱਸ ਦਿੱਤੀ ਵੀ ਇਹਦੇ 'ਚ ਅਸੀਂ ਕੀ ਐਕਸਟਰਾ ਲਵਾ ਕੇ ਲਿਆਏ ਆ ਤੇ ਦੁਸ਼ਮਣ ਦੇ ਕੋਲੇ ਸਾਰਾ ਕੁਝ ਚਲੇ ਜਾਊਗਾ ਕਿ ਇਹਨਾਂ ਨੇ ਜਹਾਜ਼ਾਂ ਦੇ ਵਿੱਚ, ਲੜਾਕੂ ਜਹਾਜ਼ਾਂ ਦੇ ਵਿੱਚ ਕਿਹੜੇ ਹਥਿਆਰ ਲਵਾਏ ਆ। ਹੁਣ ਇਹ ਪੈਗਾਸਸ ਮਾਮਲਾ ਇਹ ਰਾਸ਼ਟਰੀ ਸੁਰੱਖਿਆ ਦੇ ਨਾਲ ਵੀ ਨਹੀਂ ਜੁੜਦਾ। ਇਸ ਕਰਕੇ ਇਸ ਮਸਲੇ ਦੇ ਉੱਤੇ ਸਾਰੀਆਂ ਨਿਗਾਹਾਂ ਤਾਂ ਸੁਪਰੀਮ ਕੋਰਟ ਵੱਲ ਲੱਗੀਆਂ ਹੋਈਆਂ ਨੇ ਵੀ ਇਹ ਮਾਮਲਾ ਟਾਲ ਦਿੱਤਾ ਜਾਂਦਾ ਜਾਂ ਇਹਦੇ ਵਿੱਚੋਂ ਕੁਝ ਨਾ ਕੁਝ ਨਿਕਲੂਗਾ। ਜਿਸ ਤਰ੍ਹਾਂ ਠੰਡਾ ਪੈ ਗਿਆ, ਹੋ ਸਕਦਾ ਟਲ ਵੀ ਜਾਵੇ। ਅੱਗੇ ਬੇਅਦਬੀ ਮਾਮਲੇ ਦੇ ਵਿੱਚ ਜਿਹੜੇ ਉਹ ਡੇਰੇ ਦੇ ਸਿਰਸਾ ਡੇਰੇ ਦੇ ਭਗੌੜੇ ਮੈਂਬਰ ਆ, ਉਹਨਾਂ ਤੇ ਇੱਕ ਹੋਰ ਕੇਸ। ਇਹ ਮਾਮਲਾ ਹੁਣ ਤਾਂ ਮੁੱਖ ਮੰਤਰੀ ਬਦਲ ਗਏ, ਦੇਖਦੇ ਆ ਨਵਾਂ ਮੰਤਰੀ ਮੰਡਲ ਬਣਦਾ ਤੇ ਕਿੱਧਰ ਨੂੰ ਕਹਾਣੀ ਜਾਂਦੀ ਆ।
ਅਜੇ ਤੱਕ ਤਾਂ ਜਿਹੜੀਆਂ ਸਿੱਟ ਨੇ ਉਹ ਉੱਥੇ ਕੀ ਖੜੀਆਂ ਨੇ, ਸਿੱਟ ਡਾਊਨ ਹੀ ਨੇ। ਗੁਰੂ ਗ੍ਰੰਥ ਸਾਹਿਬ ਦੇ ਸਰੂਪ ਚੋਰੀ ਕਰਨ ਤੇ ਉਹਦੇ ਜਿਹੜੇ ਅੰਗ ਸੀ ਉਹ ਗਲੀਆਂ ਦੇ ਵਿੱਚ ਖਿਲਾਰਨ ਤੋਂ ਬਾਅਦ ਇਤਰਾਜ਼ਯੋਗ ਪੋਸਟਰ ਲਾਉਣ ਦੇ ਮਾਮਲੇ 'ਚ ਇੱਕ ਦਿਨ ਪਹਿਲਾਂ ਅਦਾਲਤ ਦੇ ਵੱਲੋਂ ਭਗੌੜੇ ਐਲਾਨੇ ਗਏ ਡੇਰਾ ਸੱਚਾ ਸੌਦਾ ਦੀ ਕੌਮੀ ਕਮੇਟੀ ਦੇ 3 ਮੈਂਬਰਾਂ ਖਿਲਾਫ ਬਾਜਾਖਾਨਾ ਪੁਲਿਸ ਨੇ IPC ਦੀ ਧਾਰਾ 174A ਜਿਹੜਾ ਕਿ ਅਦਾਲਤ ਦੇ ਵਿੱਚ ਮੁਕੱਦਮੇ ਦਾ ਸਾਹਮਣਾ ਕਰਨ ਤੋਂ ਬਚਣਾ, ਉਹਦੇ ਤਹਿਤ ਕੇਸ ਦਰਜ ਕੀਤੇ ਨੇ। ਕੌਮੀ ਕਮੇਟੀ ਦਾ ਮੈਂਬਰ ਹਰਸ਼ ਧੂਰੀ, ਸੰਦੀਪ ਬਰੇਟਾ, ਪ੍ਰਦੀਪ ਕਲੇਰ ਡੇਰਾ ਸੱਚਾ ਸੌਦਾ ਦੇ ਵਿੱਚ ਰਹਿੰਦੇ ਸੀਗੇ ਤੇ ਉਹਨਾਂ ਬੇਅਦਬੀ ਕਾਂਡ ਦੀ ਸਮੁੱਚੀ ਸਾਜ਼ਿਸ਼ ਰਚੀ ਸੀ। ਇਹ ਕਿਹਾ ਜਾਂਦਾ ਕਿ ਹੈਗੇ ਅਜੇ ਵੀ ਡੇਰਾ ਸੱਚਾ ਸੌਦਾ ਦੇ ਵਿੱਚ ਹੀ ਨੇ, ਉੱਥੇ ਜਾਣ ਦੀ ਕਿਸੇ ਦੀ ਨਹੀਂ ਹੈਗੀ ਅਜੇ ਵੀ ਪੁਲਿਸ ਦੀ। ਜਾਂਚ ਟੀਮ ਨੇ ਇਹਨਾਂ ਤਿੰਨਾਂ ਦੀ ਗ੍ਰਿਫਤਾਰੀ ਲਈ ਪੰਜਾਬ, ਹਰਿਆਣਾ ਤੇ ਹੋਰ ਸੂਬਿਆਂ ਦੇ ਵਿੱਚ ਛਾਪੇ ਮਾਰੇ ਸੀ, ਪਰ ਮੁਲਜ਼ਮ ਪੁਲਿਸ ਦੇ ਹੱਥ ਨਹੀਂ ਲੱਗੇ। ਇੱਥੇ ਸੱਚਾ ਸੌਦਾ ਡੇਰੇ ਦੇ ਵਿੱਚ ਇੱਕ ਗਰੁੱਪ ਹੈਗਾ ਜਿਹੜਾ ਵੱਖਰਾ ਧੜਾ, ਜਿਹੜਾ ਕਿ ਹਨੀਪ੍ਰੀਤ ਨੂੰ ਉੱਥੋਂ ਦੀ ਪਾਵਰ ਦੇਣ ਦਾ ਵਿਰੋਧ ਕਰਦਾ। ਉਹਨਾਂ ਨੇ ਕੁਝ ਸਮਾਂ ਪਹਿਲਾਂ ਇੱਕ ਪ੍ਰੈਸ ਕਾਨਫਰੰਸ ਕੀਤੀ ਸੀ ਚੰਡੀਗੜ੍ਹ ਦੇ ਵਿੱਚ, ਔਰ ਉਹਦੇ ਵਿੱਚ ਇਹਨਾਂ ਭਗੌੜੇ ਜਿਹੜੇ ਪੁਲਿਸ ਨੂੰ ਲੱਭਦੇ ਨਹੀਂ, ਇਹ ਕਹਿੰਦੇ ਸਾਡੇ ਕੋਲੇ ਉਹਨਾਂ ਦੇ ਐਡਰੈਸ ਨਹੀਂ ਹੈਗੇ ਤੇ ਸਾਡੇ ਕੋਲੇ ਉਹਨਾਂ ਦੀਆਂ ਫੋਟੋਆਂ ਨਹੀਂ ਹੈਗੀਆਂ। ਉਹਨਾਂ ਨੇ ਉਹ ਫੋਟੋਆਂ ਜਾਰੀ ਕਰ ਦਿੱਤੀਆਂ ਸੀਗੀਆਂ, ਪਤੇ ਵੀ ਜਾਰੀ ਕਰ ਦਿੱਤੇ ਸੀ ਤੇ ਲੇਟੈਸਟ ਕਿਸੇ ਵਿਆਹ ਦੇ ਵਿੱਚ ਨੱਚਦੇ ਵੀ ਇਹਨਾਂ ਦੇ ਵਿੱਚੋਂ ਕੁਝ ਦਿਖਾਏ ਗਏ ਸੀ। ਸਮਝ ਨਹੀਂ ਆਉਂਦੀ ਕਿ SIT ਨੇ ਜਾਂ ਪੁਲਿਸ ਨੇ ਉਸ ਧੜੇ ਤੱਕ ਅਪਰੋਚ ਕਿਉਂ ਨਹੀਂ ਕੀਤੀ ਅਜੇ ਤੱਕ, ਕਿ ਜੇ ਉਹਨਾਂ ਦੇ ਕੋਲੇ ਇਸ ਤਰ੍ਹਾਂ ਦੀ ਕੋਈ ਜਾਣਕਾਰੀ ਹੈ। ਪੁਲਿਸ ਕਹਿੰਦੀ ਆ ਕਿ ਇਹਨਾਂ ਦੇ ਉੱਤੇ ਪਹਿਲਾਂ ਵੀ ਅੱਧੀ ਦਰਜਨ ਦੇ ਕਰੀਬ ਮੁਕੱਦਮਿਆਂ ਕਰਕੇ ਇਹਨਾਂ ਨੂੰ ਛਾਪੇ ਮਾਰਦੀ ਰਹੀ ਆ ਫੜਨ ਦੇ ਵਾਸਤੇ। 3 ਸਾਲ ਦੀ ਲੰਬੀ ਪੜਤਾਲ ਮਗਰੋਂ ਪੁਲਿਸ ਇਹਨਾਂ ਮੁਲਜ਼ਮਾਂ ਦੇ ਚਿਹਰੇ ਤੱਕ ਨਹੀਂ ਪਛਾਣ ਸਕੀ, ਨਾ ਇਹਨਾਂ ਦਾ ਕੋਈ ਸਕੈਚ ਜਾਰੀ ਕੀਤਾ ਗਿਆ। ਜਾਂਚ ਟੀਮ ਜਿਹੜੀ ਆ ਉਹ ਤਿੰਨਾਂ ਮੁਲਜ਼ਮਾਂ ਨੂੰ ਗ੍ਰਿਫਤਾਰ ਕਰਨ ਦੇ, ਜੇ ਕਿਉਂਕਿ ਤੁਹਾਡੇ ਕੋਲ ਜੇ ਫੋਟੋ ਹੀ ਨਹੀਂ ਹੈਗੀ, ਸਕੈਚ ਨਹੀਂ ਹੈਗਾ, ਤੇ ਤੁਸੀਂ ਉਹਨਾਂ ਨੂੰ ਗ੍ਰਿਫਤਾਰ ਕਿੱਥੋਂ ਕਰੋਗੇ, ਕਿਵੇਂ ਕਰ ਲੋਗੇ? ਇਹਨਾਂ ਦੀਆਂ ਜਾਇਦਾਦਾਂ ਦੇ ਵੇਰਵੇ ਵੀ ਭਾਲ ਰਹੀ ਆ, ਜਿਨ੍ਹਾਂ ਕੋਲੇ ਫੋਟੋਆਂ ਨਹੀਂ ਪੁਲਿਸ ਦੇ ਕੋਲੇ, ਉਹ ਜਾਇਦਾਦ ਦੇ ਵੇਰਵੇ ਕਿੱਥੋਂ ਲੱਭ ਲੂਗੀ? ਇੱਕ ਬੜਾ ਵੱਡਾ ਸਵਾਲ ਹੈ। ਸਭ ਤੋਂ ਵੱਡਾ ਸਵਾਲ ਇਹ, ਜਿਹੜੀਆਂ ਫੋਟੋਆਂ ਉਹਨਾਂ ਨੇ ਉਦੋਂ ਪ੍ਰੈਸ ਦੇ ਵਿੱਚ ਜਾਰੀ ਕੀਤੀਆਂ ਸੀ, ਉਹ ਸਾਰੀਆਂ ਮੈਂ ਆਪਣੇ ਪੇਜ ਦੇ ਉੱਤੇ ਵੀ ਪਾਈਆਂ ਸੀਗੀਆਂ। ਕਿਆ ਬੰਦੇ ਨੇ, ਆ ਉਹਨਾਂ ਦੀਆਂ ਫੋਟੋਆਂ ਨੇ, ਤੇ ਪੁਲਿਸ ਅਜੇ ਵੀ ਅਦਾਲਤ ਦੇ ਵਿੱਚ ਕਹਿੰਦੀ ਹੈ ਕਿ ਉਹਨਾਂ ਕੋਲੇ ਕੋਈ ਇਹਨਾਂ ਦੀ ਫੋਟੋ ਨਹੀਂ ਹੈਗੀ ਤੇ ਇਸ ਕਰਕੇ ਉਹ ਸਕੈਚ ਨਹੀਂ ਇਹਨਾਂ ਦਾ ਬਣਵਾ ਸਕੇ। ਇੱਥੋਂ ਤੁਸੀਂ ਅੰਦਾਜ਼ਾ ਲਾ ਸਕਦੇ ਹੋ। ਚਲੋ ਇਹ ਹੋ ਸਕਦਾ ਕਿ ਉਹ ਕਹਿਣ ਕਿ ਜੀ ਇਹ ਸਹੀ ਨਹੀਂ ਫੋਟੋਆਂ, ਉਹ ਤਾਂ ਡੇਰੇ ਦਾ ਇੱਕ ਧੜਾ ਜਿਹਨੇ ਇਹ ਫੋਟੋਆਂ ਜਾਰੀ ਕੀਤੀਆਂ ਸੀ, ਇਹਨਾਂ ਦੇ ਐਡਰੈਸ ਜਾਰੀ ਕੀਤੇ ਸੀ, ਇਹਨਾਂ ਦੀਆਂ ਲੇਟੈਸਟ ਵੀਡੀਓ ਜਾਰੀ ਕੀਤੀਆਂ, ਜਿਹਦੇ ਵਿੱਚ ਉਹ ਇੱਕ ਵਿਆਹ ਦੇ ਵਿੱਚ ਭੰਗੜਾ ਪਾ ਰਹੇ। ਇਟ ਮੀਨਸ ਕਿ ਉਹ ਇੱਥੇ ਹੀ ਨੇ, ਉਹ ਫਿਰ ਬਚੇ ਹੋਏ ਕਿਉਂ ਨੇ? ਇਹ ਵੱਡਾ ਸਵਾਲ ਹੈ। ਇਹ ਤਾਂ ਜੀ ਨਹੀਂ ਮਿਲਣਾ, ਇਨਸਾਫ ਨਹੀਂ ਮਿਲਣਾ, ਇਹ ਬਹਾਨੇਬਾਜ਼ੀ ਹੈ। ਅੱਗੇ ਪੰਜਾਬ ਦਾ ਨਵਾਂ ਮੰਤਰੀ ਮੰਡਲ ਦੇ ਵਿੱਚ 2 ਮੰਤਰੀਆਂ ਦੇ ਨਾਮਾਂ ਤੇ ਪੇਚਾ ਫਸਿਆ ਹੋਇਆ। ਦੇਖੋ, ਕੱਲ ਇੱਥੇ ਕਪੂਰਥਲੇ ਦੇ ਵਿੱਚ ਸਨ ਨਵੇਂ ਬਣੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਹੋਰੀ, ਉਹਨਾਂ ਨੂੰ ਉੱਥੋਂ ਸੱਦਾ ਮਿਲਿਆ ਕਿ ਸ਼ਾਮ ਨੂੰ ਉਹ ਦਿੱਲੀ ਪਹੁੰਚਣ। ਅੰਮ੍ਰਿਤਸਰ ਏਅਰਪੋਰਟ ਤੋਂ ਜਾ ਕੇ ਉਹਨਾਂ ਨੇ ਫਲਾਈਟ ਲੈ ਕੇ ਤੇ ਦਿੱਲੀ ਰਵਾਨਾ ਹੋ ਗਏ। ਉਹ 7 ਵਜੇ ਦੇ ਕਰੀਬ ਪੰਜਾਬ ਭਵਨ ਦਿੱਲੀ ਦੇ ਵਿੱਚ ਪਹੁੰਚ ਗਏ। ਉੱਥੇ ਚਰਨਜੀਤ ਸਿੰਘ ਚੰਨੀ, ਹਰੀਸ਼ ਰਾਵਤ, ਸਾਬਕਾ ਮੰਤਰੀ ਪੰਜਾਬ ਦੇ ਖਾਲੀ ਖਜ਼ਾਨਾ ਸਾਬਕਾ ਮੰਤਰੀ ਜਿਹੜੇ ਮਨਪ੍ਰੀਤ ਸਿੰਘ ਬਾਦਲ ਦੇ ਨਾਲ ਮੀਟਿੰਗ ਕੀਤੀ। 9:30 ਵਜੇ ਦੇ ਕਰੀਬ ਉਹਨਾਂ ਨੇ ਕਾਂਗਰਸ ਦੇ ਜਨਰਲ ਸਕੱਤਰ KC ਵੇਣੂਗੋਪਾਲ ਦੇ ਨਾਲ ਮੀਟਿੰਗ ਕੀਤੀ। ਮਾਲਵੇ ਦਾ ਇੱਕ ਸਾਬਕਾ ਮੰਤਰੀ ਆਖਰੀ ਪੜਾਅ ਤੇ ਸਿਆਸੀ ਦਬਾਅ ਮਗਰੋਂ ਆਪਣੀ ਛਾਂਟੀ ਬਚਾਉਣ ਦੇ ਵਿੱਚ ਸਫਲ ਹੁੰਦਾ ਨਜ਼ਰ ਆ ਰਿਹਾ। ਇਹ ਮੰਤਰੀ ਉਹੀ ਆ ਜਿਹਦੇ ਜਵਾਈ ਨੂੰ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ ਜਾਂਦਿਆਂ ਜਾਂਦਿਆਂ ਤਰਸ ਦੇ ਆਧਾਰ ਦੇ ਉੱਤੇ ਇੰਸਪੈਕਟਰ ਭਰਤੀ ਕਰ ਲਿਆ। ਪਹਿਲਾਂ ਇਹਦੀ ਛਾਂਟੀ ਯਕੀਨੀ ਸੀ। ਸਵਾਲ ਇਹ ਆ ਕਿ ਜੇ ਇਹੋ ਜਿਹੇ ਲੋਕ ਫੇਰ ਮੁੜ ਕੇ ਮੰਤਰੀ ਮੰਡਲ ਦੇ ਵਿੱਚ ਆ ਗਏ, ਸ਼ਾਮਲ ਕਰ ਲਏ ਗਏ, ਤਾਂ ਫਿਰ ਤਬਦੀਲੀ ਵਾਲੀਆਂ ਗੱਲਾਂ ਤਾਂ ਜਿਹੜੀਆਂ ਉਹ ਹਵਾ ਦੇ ਵਿੱਚ ਹੀ ਹੋਈਆਂ ਨਾ। ਕੈਬਨਿਟ ਦੇ ਵਿੱਚ ਵਾਧੇ ਦਾ ਐਲਾਨ ਅੱਜ ਹੋਣ ਦੀ ਸੰਭਾਵਨਾ ਹੁਣ ਬਣੀ ਹੋਈ ਆ। ਸੂਚੀ ਤਿਆਰ ਹੋ ਗਈ ਆ। ਆਖਰੀ ਮੌਕੇ ਦੇ ਉੱਤੇ ਥੋੜਾ ਸਿਆਸੀ ਪੇਚ ਫਸਿਆ, ਜਿਹਦੇ ਕਰਕੇ ਫੌਰੀ ਦਿੱਲੀ ਸੱਦਣਾ ਪੈ ਗਿਆ। ਮੰਤਰੀ ਮੰਡਲ ਦੀ ਨਵੀਂ ਸੂਚੀ ਦੇ ਵਿੱਚ 1-2 ਨਾਵਾਂ ਦੇ ਉੱਤੇ ਬਖੇੜਾ ਸੀਗਾ। ਉਹ ਦੱਸਿਆ ਜਾ ਰਿਹਾ ਕਿ ਲੇਟ ਨਾਈਟ ਜਿਹੜੀ ਰਾਹੁਲ ਗਾਂਧੀ ਹੋਰਾਂ ਦੇ ਨਾਲ ਮੀਟਿੰਗ ਹੋਈ ਹੈ, ਉਹਦੇ ਵਿੱਚ ਇਹ ਹੱਲ ਕਰ ਲਿਆ ਗਿਆ। ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਸੁਨੀਲ ਜਾਖੜ ਵੀ ਦਿੱਲੀ ਦੇ ਵਿੱਚ ਨੇ, ਜਿਨ੍ਹਾਂ ਦਾ ਹਾਈ ਕਮਾਂਡ ਨੇ
ਨਵੀਂ ਕੈਬਨਿਟ ਦੇ ਬਾਰੇ ਦੇ ਵਿੱਚ ਮਸ਼ਵਰਾ ਜਾਣਿਆ। ਹੁਣ ਅਜੇ ਇਹ ਨਹੀਂ ਪਤਾ ਵੀ ਇਹ ਜਿਹੜਾ ਮੰਤਰੀ ਦੁਬਾਰਾ ਤੋਂ ਆਪਣੀ ਸੀਟ ਪੱਕੀ ਕਰਨ ਦੇ ਵਿੱਚ ਸਫਲ ਰਿਹਾ, ਉਹ ਪ੍ਰੈਸ਼ਰ ਕਿਹੜਾ ਪਵਾ ਗਿਆ, ਕਿਹੜਾ ਉਹ ਪ੍ਰੈਸ਼ਰ ਵਰਤ ਗਿਆ ਜਿਹਦੇ ਨਾਲ ਉਹਦੀ ਸੀਟ ਇੱਥੇ ਦੁਬਾਰਾ ਤੋਂ ਮੰਤਰੀ ਮੰਡਲ ਦੇ ਵਿੱਚ ਪੱਕੀ ਹੋ ਗਈ ਹੈ। ਇਹ ਬੜਾ ਅਹਿਮ ਰਹੂਗਾ। ਅੱਜ ਇਹਦੀ ਸੂਚੀ ਸਾਹਮਣੇ ਆ ਜਾਣ ਦੀ ਸੰਭਾਵਨਾ ਹੈ। ਜਿਵੇਂ ਮੈਂ ਕਿਹਾ ਕਿ ਜੇ ਤਾਂ ਉਹਦੇ ਵਿੱਚ ਜਿਹੜੇ ਕਰਪਟ ਨੇ, ਜਿਨ੍ਹਾਂ ਦੇ ਉੱਤੇ ਕਰਪਸ਼ਨ ਦੇ ਦੋਸ਼ ਲੱਗ ਰਹੇ ਨੇ, ਉਹਨਾਂ ਦੀ ਸੂਚੀ ਹੀ ਸਾਹਮਣੇ ਆਉਣੀ ਆ, ਤੇ ਫਿਰ ਬੜਾ ਵੱਡਾ ਇਹ ਸਵਾਲ ਰਹੂਗਾ। ਹਾਂ, ਇੱਕ ਕੱਲ ਦੀ ਗੱਲ ਇਹ ਰਹੀ ਕਿ ਪਰਸੋਂ ਤਵਾ ਜ਼ਿਆਦਾ ਲੱਗਣ ਕਰਕੇ ਨਵਜੋਤ ਸਿੰਘ ਸਿੱਧੂ ਹੋਰੀ ਚੰਨੀ ਹੋਰਾਂ ਦਾ ਹੱਥ ਫੜ ਕੇ ਉਹਨਾਂ ਨੂੰ ਥਾਂ ਥਾਂ ਦੇ ਉੱਤੇ ਤੋਰਦੇ ਨਹੀਂ ਦਿਸੇ, ਤੇ ਜਦੋਂ ਦਿੱਲੀ ਵੀ ਗਏ ਕੱਲੇ ਚੰਨੀ ਗਏ। ਹੋ ਸਕਦਾ ਸਿੱਧੂ ਸਾਹਿਬ ਇਹ ਨਾ ਸੋਚਦੇ ਹੁਣ ਵੀ ਚਲੋ ਪਹੁੰਚ ਗਏ ਕਿਤੇ, ਇਹੋ ਜਿਹੇ ਬੰਦੇ ਇਹਨਾਂ ਪਤਾ ਹੀ ਨਾ ਹੋਵੇ ਕਿ ਦਿੱਲੀ ਕਿੱਧਰ ਆ, ਮੈਂ ਹੀ ਲੈ ਜਾਂਦਾ ਉਹਨਾਂ ਨਾਲ। ਹੋ ਸਕਦਾ ਆਕਿਆ ਨਹੀਂ ਨਾ ਸੱਦਿਆ ਹੋਵੇ, ਕਹਿਣਗੇ ਇਕੱਲਾ ਹੀ ਆ ਵੀ, ਬਾਕੀ ਚਿਹਰਾ ਹੀ ਬਦਲਿਆ, ਬਾਕੀ ਸੋਚ ਤਾਂ ਸਾਰਿਆਂ ਦੀ ਇੱਕੋ ਜਿਹੀ ਆ। ਅੱਗੇ ਕੈਪਟਨ ਦੀ ਗੱਲ ਕਰਦੇ ਹਾਂ ਜੀ। ਕੈਪਟਨ ਦੇ ਸਾਰੇ ਸਲਾਹਕਾਰ ਘਰਾਂ ਨੂੰ ਤੋਰ ਦਿੱਤੇ ਗਏ ਆ, ਤੇ ਨਾਲ ਦੀ ਨਾਲ ਉਹਨਾਂ ਨੇ ਗੱਡੀਆਂ ਤੇ ਘਰ ਵਾਪਸ ਲੈਣ ਦੀ ਵੀ ਗੱਲ ਹੋਈ ਹੈ। ਦੇਖੋ, ਬਦਲਾਓ ਤਾਂ ਹੋ ਰਿਹਾ। ਇੱਕ ਗੱਲ ਤਾਂ ਪੱਕੀ ਆ, ਜੇ ਤੁਸੀਂ ਜਿਹੜੀ ਸਰਕਾਰ ਹੈ ਇਹਨੇ ਅਫਸਰ ਨਾ ਬਦਲੇ ਸਾਰੇ, ਤੇ ਇਹ ਗੱਡਾ ਨਿਕਲ ਨਹੀਂ ਸਕਣਾ ਚਿੱਕੜ ਚੋਂ, ਜਿੱਥੇ ਕੈਪਟਨ ਅਮਰਿੰਦਰ ਸਿੰਘ ਹੋਰੀ 4.5 ਸਾਲ ਦੇ ਰਾਜਕਾਲ ਦੇ ਦੌਰਾਨ ਸੁੱਟ ਗਏ। ਅਫਸਰਾਂ ਦੇ ਪੈ ਗਿਆ ਹੱਡ ਹਰਾਮ। ਉਹ ਆਰਾਮ ਦੇ ਨਾਲ ਘਰਾਂ 'ਚ ਬੈਠੇ ਆ, ਉੱਥੋਂ ਪੈਸੇ ਇਕੱਠੇ ਕਰੀ ਜਾਂਦੇ ਆ। ਇਹਨਾਂ ਅਫਸਰਾਂ ਦੀਆਂ ਤਬਦੀਲੀਆਂ ਹੋਣੀਆਂ ਸ਼ੁਰੂ ਹੋ ਗਈਆਂ ਨੇ। ਮੁਲਕ ਦੇ ਵਿੱਚ ਸਭ ਤੋਂ ਪਾਵਰਫੁਲ ਕਪਲ, ਸਭ ਤੋਂ ਪਾਵਰਫੁਲ ਜੋੜਾ ਉਹ ਪੰਜਾਬ ਦਾ ਸੀਗਾ, ਜਿਹਦੇ ਵਿੱਚ ਡੀਜੀਪੀ ਪੰਜਾਬ ਦੇ ਦਿਨਕਰ ਗੁਪਤਾ ਤੇ ਉਹਨਾਂ ਦੀ ਪਤਨੀ ਵਿੰਨੀ ਮਹਾਜਨ ਸੀ। ਵਿੰਨੀ ਮਹਾਜਨ ਨੂੰ ਬਦਲ ਦਿੱਤਾ ਗਿਆ। ਇਹ ਪਤਾ ਲੱਗਾ ਕਿ ਜਿਵੇਂ ਮੈਂ ਸਾਂਝਾ ਵੀ ਕੀਤਾ ਸੀ ਤੁਹਾਡੇ ਨਾਲ, ਦਿੱਲੀ ਬੈਠੇ ਰਹੇ ਨੇ ਜਾ ਕੇ, ਕਿ ਸਾਨੂੰ ਕਿਸੇ ਤਰੀਕੇ ਦੇ ਨਾਲ ਸਾਡਾ ਇਹ ਪਾਵਰ ਬਚੀ ਰਵੇ, ਪਾਵਰ ਸੈਂਟਰ ਬਚਿਆ ਰਹੇ। ਵਿੰਨੀ ਮਹਾਜਨ ਬਦਲ ਕੇ ਉਹਦੀ ਜਗ੍ਹਾ ਦੇ ਉੱਤੇ ਅਨਿਰੁੱਧ ਤਿਵਾੜੀ ਨੂੰ ਨਵਾਂ ਚੀਫ ਸੈਕਟਰੀ ਲਗਾ ਦਿੱਤਾ ਗਿਆ। ਇੱਕ ਜਿਹੜਾ ਜਦੋਂ ਮੁੱਖ ਮੰਤਰੀ ਹੋਰਾਂ ਨੇ ਅਸਤੀਫਾ ਦਿੱਤਾ ਤੇ ਰਾਤੋਂ ਰਾਤ ਨਿਕਲ ਗਿਆ ਜਿਹੜੇ ਐਡਵੋਕੇਟ ਜਨਰਲ ਅਤੁਲ ਨੰਦਾ, ਉਹਦੀ ਜਗ੍ਹਾ ਦੇ ਉੱਤੇ ਪੰਜਾਬ ਸਰਕਾਰ ਦੇ ਵੱਲੋਂ ਸੀਨੀਅਰ ਐਡਵੋਕੇਟ ਡੀਐਸ ਪਤਵਾਲੀਆ ਨੂੰ ਨਵਾਂ ਐਡਵੋਕੇਟ ਲਗਾ ਦਿੱਤਾ ਗਿਆ, ਜਿਹੜੇ ਕਿ ਸਾਬਕਾ ਜਸਟਿਸ ਕੁਲਦੀਪ ਸਿੰਘ ਦਾ ਬੇਟਾ ਹੈ। ਜਿਹੜੇ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ ਭਰਤੀ ਕੀਤੇ ਹੋਏ ਸੀਗੇ ਸਲਾਹਕਾਰ ਫੌਜ, ਉਹਨਾਂ ਸਾਰਿਆਂ ਦੀ ਛੁੱਟੀ ਕਰ ਦਿੱਤੀ ਗਈ ਹੈ। ਇਹਨਾਂ ਦੇ ਵਿੱਚ 4 ਤਾਂ ਇਦਾਂ ਦੇ ਸੀਗੇ ਜਿਨ੍ਹਾਂ ਨੇ ਜਦੋਂ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ ਅਸਤੀਫਾ ਦਿੱਤਾ ਤੇ ਇਹ ਤੁਰੰਤ ਅਸਤੀਫਾ ਦੇ ਕੇ ਬਹਿ ਕੇ ਨਿਕਲ ਗਏ। ਇਹਦੇ ਵਿੱਚੋਂ ਕੈਪਟਨ ਸੰਦੀਪ ਸੰਧੂ ਇਹਦੇ ਵਿੱਚ ਸ਼ਾਮਲ ਸੀ, ਰਵੀਨ ਠਕਰਾਲ ਇਹਦੇ ਵਿੱਚ ਸ਼ਾਮਲ ਸੀ, ਭਰਤਿੰਦਰ ਚਹਿਲ ਇਹਦੇ ਵਿੱਚ ਸ਼ਾਮਲ ਸੀ, ਜਿਨ੍ਹਾਂ ਨੇ ਤੁਰੰਤ ਅਸਤੀਫੇ ਦੇ ਦਿੱਤੇ। ਜਿਹੜੇ ਬਾਕੀ ਸੀ ਉਹਨਾਂ ਨੇ ਅਸਤੀਫੇ ਨਹੀਂ ਦਿੱਤੇ। ਉਹਨਾਂ ਨੂੰ ਕਿਤੇ ਨਾ ਕਿਤੇ ਇਹ ਲੱਗਦਾ ਸੀਗਾ ਵੀ ਕੋਈ ਗੱਲ ਨਹੀਂ, ਫੇਰ ਬਦਲ ਹੈ, ਹੋ ਸਕਦਾ ਨਵੇਂ ਮੁੱਖ ਮੰਤਰੀ ਇਹ ਕਹਿ ਦੇਣ ਵੀ ਜਾਣਾ ਕਿੱਥੇ ਆ, ਬੈਠੇ ਰਹੋ, ਅਸੀਂ ਤੁਹਾਨੂੰ ਜਿਹੜੇ ਉਹ ਦੁਬਾਰਾ ਅੱਗੋਂ ਫੇਰ ਸਲਾਹਕਾਰ ਰੱਖ ਲੈਂਦੇ ਆ। ਹੁਣ ਇਹ ਸਾਰੇ ਸਲਾਹਕਾਰ ਘਰੇ ਤੋੜ ਦਿੱਤੇ ਗਏ। 15 ਸਲਾਹਕਾਰ ਸੀਗੇ ਕੈਪਟਨ ਅਮਰਿੰਦਰ ਸਿੰਘ ਹੋਰਾਂ ਦੇ, ਇਹਦੇ ਵਿੱਚੋਂ 6 ਦੇ ਕਰੀਬ ਉਹ ਸਲਾਹਕਾਰ ਸੀ ਜਿਹੜੇ ਇੱਥੇ ਦਿੱਲੀ ਦੇ ਵਿੱਚ ਬੈਠੇ ਸੀਗੇ। ਇਹਨਾਂ ਸਾਰਿਆਂ ਦੀ ਛੁੱਟੀ ਕਰ ਦਿੱਤੀ ਗਈ ਹੈ। ਗੱਡੀਆਂ ਇਹਨਾਂ ਤੋਂ ਵਾਪਸ ਮੰਗ ਲਈਆਂ ਗਈਆਂ, ਸਿਕਿਉਰਿਟੀ ਵਾਪਸ ਲੈ ਲਈ ਗਈ ਹੈ ਤੁਰੰਤ ਹੁਕਮਾਂ ਦੇ ਵਿੱਚ। ਜਿਹੜੀਆਂ ਕੋਠੀਆਂ ਨੇ ਉਹ 15 ਦਿਨਾਂ ਦੇ ਅੰਦਰ ਅੰਦਰ ਖਾਲੀ ਕਰਨ ਦੇ ਹੁਕਮ ਦਿੱਤੇ ਗਏ ਆ। ਹੈਰਾਨੀ ਵਾਲੀ ਗੱਲ ਇਹ ਆ ਕਿ ਖਬਰਾਂ ਦੇ ਨਾਲ ਸਿੱਧੇ ਤੌਰ ਦੇ ਉੱਤੇ ਜੁੜੇ ਹੋਣ ਦੇ ਬਾਵਜੂਦ ਇਹਨਾਂ ਦੇ ਵਿੱਚ 6 ਦੇ ਕਰੀਬ ਸਲਾਹਕਾਰ ਉਹ ਨੇ ਜਿਨ੍ਹਾਂ ਦਾ ਕਦੀ ਕਿਸੇ ਨੇ ਨਾਮ ਹੀ ਨਹੀਂ ਸੁਣਿਆ ਵੀ ਉਹ ਵੀ ਸਲਾਹਕਾਰ ਸੀ। ਇਹ ਨਹੀਂ ਸਮਝ ਆਉਂਦੀ ਕਿ ਇੰਨੇ ਸਲਾਹਕਾਰ ਜਦੋਂ ਸਲਾਹ ਦਿੰਦੇ ਹੋਣਗੇ, ਜਿਹੜੇ ਬੰਦੇ ਨੂੰ ਸਲਾਹ ਦੇ ਰਿਹਾ ਉਹਦਾ ਤਾਂ ਦਿਮਾਗ ਫਟ ਜਾਂਦਾ ਹੋਣਾ ਇੰਨੀ ਸਲਾਹ ਲੈ ਲੈ ਕੇ, ਵੀ ਇੱਕ ਇੱਧਰੋਂ ਸਲਾਹ ਦੇ ਗਿਆ, ਇੱਕ ਇੱਧਰੋਂ ਸਲਾਹ ਦੇ ਗਿਆ। ਇਹ ਮਹਿਜ਼ ਪੋਲੀਟੀਕਲ ਤੌਰ ਦੇ ਉੱਤੇ ਅਪਾਇੰਟਮੈਂਟਸ ਕੀਤੀਆਂ ਗਈਆਂ ਸੀਗੀਆਂ ਪੰਜਾਬ ਦੇ ਲੋਕਾਂ ਦੇ ਉੱਤੇ ਬੋਝ ਪਾਉਣ ਦੇ ਵਾਸਤੇ। ਇਸ ਗੱਲ ਦੀ ਉਮੀਦ ਕੀਤੀ ਜਾਣੀ ਚਾਹੀਦੀ ਆ ਕਿ ਨਵੇਂ ਬਣੇ ਮੁੱਖ ਮੰਤਰੀ ਘੱਟੋ ਘੱਟ ਐਡੀ ਵੱਡੀ ਫੌਜ ਸਲਾਹਕਾਰਾਂ ਦੀ ਖੜੀ ਨਹੀਂ ਕਰਨਗੇ ਜੀ। ਪਤਾ ਨਹੀਂ ਕੀ ਸਲਾਹਾਂ ਇੰਨੇ ਜਾਣਿਆਂ ਦੀਆਂ ਹੁੰਦੀਆਂ। ਕੈਪਟਨ ਅਮਰਿੰਦਰ, ਭਾਰਤੀ ਜਨਤਾ ਪਾਰਟੀ ਦਾ ਵੀ ਇਸ਼ਾਰਾ ਇੱਧਰ ਨੂੰ ਹੋ ਰਿਹਾ ਉਹਦੇ ਵੱਲ। ਦੇਖੋ, ਇੱਕ ਤਾਂ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ ਜਿਹੜਾ
ਬਿਆਨ ਦਿੱਤਾ ਨਵਜੋਤ ਸਿੰਘ ਸਿੱਧੂ ਦੇ ਬਾਰੇ ਦੇ ਵਿੱਚ, ਉਹ ਤਾਂ ਚਲੋ ਚੱਲਦਾ। ਜਿਹੜਾ ਹਾਈ ਕਮਾਂਡ ਦੇ ਬਾਰੇ ਦੇ ਵਿੱਚ ਉਹਨਾਂ ਨੇ ਇਹ ਕਹਿ ਦਿੱਤਾ ਕਿ ਰਾਹੁਲ ਗਾਂਧੀ ਤੇ ਪ੍ਰਿਯੰਕਾ ਗਾਂਧੀ ਵਾਡਰਾ ਉਹ ਮੈਚੁਰ ਨਹੀਂ ਹੈਗੇ। ਇਹ ਬਿਆਨ ਹਾਈ ਕਮਾਂਡ ਨੂੰ ਵੀ ਚੁਭਿਆ। ਹਾਈ ਕਮਾਂਡ ਦੇ ਜਿਹੜੇ ਸਪੋਕਸ ਪਰਸਨ ਨੇ ਉਹਨਾਂ ਨੇ ਕੱਲ ਇਹਦੇ ਸੰਬੰਧੀ ਬਿਆਨ ਦਿੰਦਿਆਂ ਹੋਇਆ ਇਹ ਗੱਲ ਕਹੀ ਕਿ ਸਿਆਸਤ ਦੇ ਵਿੱਚ ਗੁੱਸੇ ਤੇ ਈਰਖਾ ਦੇ ਵਾਸਤੇ ਕੋਈ ਜਗ੍ਹਾ ਨਹੀਂ ਆ। ਹਾਈ ਕਮਾਂਡ ਦੇ ਇਹ ਕਹਿਣ ਦਾ ਭਾਵ ਸਿੱਧਮ ਸਿੱਧਾ ਇਹ ਲਿਆ ਜਾ ਰਿਹਾ ਕਿ ਉਹ ਕੈਪਟਨ ਅਮਰਿੰਦਰ ਸਿੰਘ ਨੂੰ ਸੁਨੇਹਾ ਦੇ ਰਹੇ ਆ ਕਿ ਜਿੱਥੇ ਤੁਸੀਂ ਜਾਣਾ ਚਾਹੁੰਦੇ ਹੋ ਚਲੇ ਜਾਓ, ਇਸ ਪਾਰਟੀ ਦੇ ਵਿੱਚ ਤੁਹਾਡੇ ਗੁੱਸੇ ਤੇ ਈਰਖਾ ਦੇ ਵਾਸਤੇ ਕੋਈ ਜਗ੍ਹਾ ਨਹੀਂ ਗੀ। ਕੱਲ ਇਥੋਂ ਹਰਿਆਣੇ ਤੋਂ ਮੰਤਰੀ ਨੇ ਅਨਿਲ ਵਿਜ, ਉਹਨਾਂ ਨੇ ਇਹ ਕਿਹਾ ਕਿ ਸਭ ਤੋਂ ਵੱਡਾ ਰਾਸ਼ਟਰਵਾਦੀ ਕੈਪਟਨ ਅਮਰਿੰਦਰ ਸਿੰਘ ਹੈ ਤੇ ਰਾਸ਼ਟਰਵਾਦ ਨੂੰ ਜਿਹਦੇ ਤੋਂ ਖਤਰਾ ਉਹ ਨਵਜੋਤ ਸਿੰਘ ਸਿੱਧੂ ਆ, ਕਿਉਂਕਿ ਉਹਦੇ ਪਾਕਿਸਤਾਨ ਦੇ ਨਾਲ ਸੰਬੰਧ ਨੇ। ਪਾਕਿਸਤਾਨ ਦੇ ਪ੍ਰਧਾਨ ਮੰਤਰੀ ਉਹਦਾ ਦੋਸਤ ਹੈ, ਪਾਕਿਸਤਾਨ ਦੇ ਫੌਜ ਦੇ ਮੁਖੀ ਨੂੰ ਉਹਨੇ ਜੱਫੀ ਪਾਈ ਹੋਈ ਹੈ। ਹੁਣ ਸਵਾਲ ਇਹ ਹੈ ਕਿ ਇੱਥੇ ਕੋਈ ਇਹ ਗੱਲ ਨਹੀਂ ਕਰਦਾ, ਜਿਹੜੇ ਇਹਨਾਂ ਭਾਜਪਾਈਆਂ ਦੇ ਵਿੱਚੋਂ ਜਿਹੜੇ ਰਾਸ਼ਟਰਵਾਦੀ ਦੱਸਦੇ ਆ, ਕਿ ਰੂਸਾ ਆਲਮ ਕਿੱਥੋਂ ਦੀ ਹੈ, ਜਿਹੜੀ ਕਿ ਇੱਥੇ ਸ਼ਰੇਆਮ ਸਰਕਾਰੀ ਰਿਹਾਇਸ਼ ਦੇ ਵਿੱਚ ਰਹੀ ਆ, ਇੰਨੇ ਸਾਲਾਂ ਤੋਂ ਰਹਿ ਰਹੀ ਆ। ਉਹਦਾ ਵੀਜ਼ਾ ਕੌਣ ਐਕਸਟੈਂਡ ਕਰਦਾ ਰਿਹਾ? ਉਹ ਤਾਂ ਸੈਂਟਰ ਦੇ ਹੱਥ ਹੈ। ਜਿਹੜੇ ਪਾਕਿਸਤਾਨੀ ਨਾਗਰਿਕ ਨੇ ਉਹਨਾਂ ਦਾ ਵੀਜ਼ਾ ਬਹੁਤ ਸਟ੍ਰਿਕਟ ਹੁੰਦਾ, ਜਿਹੜਾ ਸ਼ਹਿਰ ਕਹਿਤਾ ਉੱਥੋਂ ਬਿਨਾਂ ਉਹ ਭੋਰਾ ਵੀ ਅੱਗੇ ਪਿੱਛੇ ਨਹੀਂ ਜਾ ਸਕਦੇ। ਉਹ ਸ਼ਰੇਆਮ ਸਾਰੇ ਜਗ੍ਹਾ ਤੇ ਘੁੰਮਦੀ ਰਹੀ। ਇਹ ਕਿਹਾ ਜਾ ਰਿਹਾ ਕਿ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੂੰ ਇਹ ਇਸ਼ਾਰੇ ਜਿਹੜੇ ਸ਼ੁਰੂ ਹੋਏ ਆ ਭਾਰਤੀ ਜਨਤਾ ਪਾਰਟੀ ਦੇ ਵੱਲੋਂ, ਉਹ ਇਸ ਪਾਸੇ ਵੱਲ ਨੂੰ ਇਸ਼ਾਰਾ ਕਰ ਰਹੇ ਆ ਕਿ ਕੈਪਟਨ ਅਮਰਿੰਦਰ ਸਿੰਘ ਹੋਰੀ ਪੰਗਾ ਲੈਣਗੇ ਭਾਜਪਾ ਦੇ ਵਿੱਚ ਜਾਣ ਦਾ। ਉਹ ਇਹ ਕਹਿੰਦੇ ਆ ਕਿ ਮੇਰੇ ਵਾਸਤੇ ਸਿਆਸਤ ਦੇ ਬਹੁਤ ਸਾਰੇ ਰਾਹ ਖੁੱਲੇ ਹੋਏ ਨੇ। ਇਹ ਰਾਹ ਕਿਹੜੇ ਕਿਹੜੇ ਨੇ? ਸ਼ਾਇਦ ਭਾਰਤੀ ਜਨਤਾ ਪਾਰਟੀ ਵਾਲਾ ਰਾਹ ਉਹਨਾਂ ਦੇ ਸਾਹਮਣੇ ਇੱਕ ਇਹਦੇ ਵਿੱਚੋਂ ਆਪਸ਼ਨ ਕਹੀ ਜਾ ਸਕਦੀ ਆ। ਭਾਰਤੀ ਜਨਤਾ ਪਾਰਟੀ ਦੇ ਕੁਝ ਜਿਹੜੇ ਬੰਦੇ ਨੇ ਉਹ ਇਹ ਵੀ ਦੱਸਦੇ ਨੇ ਕਿ ਉਹਨਾਂ ਦੇ ਵਾਸਤੇ ਇੱਕ ਅਹੁਦੇ ਦੀ ਵੀ ਤਿਆਰੀ ਆ, ਜਿਹੜਾ ਕਿ ਅਹੁਦਾ ਮੁਲਕ ਪੱਧਰ ਦਾ ਹੋ ਸਕਦਾ। ਇਹ ਕੀ ਹੋ ਸਕਦਾ? ਆਉਂਦੇ 1-2 ਦਿਨਾਂ ਦੇ ਵਿੱਚ ਕਲੀਅਰ ਹੋ ਜਾਣ ਦੇ ਆਸਾਰ ਨੇ। ਇੱਥੇ ਕੋਈ ਸਿਆਸਤ ਤੋਂ ਰਿਟਾਇਰ ਨਹੀਂ ਹੁੰਦਾ। ਜਦੋਂ ਬੰਦਾ ਇਸ ਉਮਰ 'ਚ ਚੱਲ ਜੇ, ਜਦੋਂ ਉਹਨੂੰ ਫੜ ਕੇ ਉਠਾਉਣ ਵਾਲੇ ਬੰਦਿਆਂ ਦੀ ਲੋੜ ਪਏ, ਫੜ ਕੇ ਬਿਠਾਉਣ ਵਾਲੇ ਬੰਦਿਆਂ ਦੀ ਲੋੜ ਪਵੇ, ਉਦੋਂ ਘੱਟੋ ਘੱਟ ਉਹਨੂੰ ਆਪਣੇ ਅਹੁਦੇ ਤੋਂ ਰਿਟਾਇਰ ਹੋ ਜਾਣਾ ਚਾਹੀਦਾ ਆਰਾਮ ਦੇ ਵਾਸਤੇ। ਪਰ ਸਿਆਸਤਦਾਨ ਇੱਥੋਂ ਦੇ ਆਰਾਮ ਨਹੀਂ ਕਰਦੇ। ਮੈਂ ਪੜ੍ਹ ਰਿਹਾ ਸੀ ਕੱਲ, ਬਠਿੰਡੇ ਦੇ ਵਿੱਚ ਇੱਕ ਯੂਨੀਵਰਸਿਟੀ ਦੇ ਵਿੱਚ ਫਿਰਦੇ ਸੀਗੇ 5 ਵਾਰੀ ਮੁੱਖ ਮੰਤਰੀ ਰਹਿ ਚੁੱਕੇ ਪ੍ਰਕਾਸ਼ ਸਿੰਘ ਬਾਦਲ ਹੋਰੀ। ਕਿਤੇ ਨਾ ਕਿਤੇ ਉਹ ਸੋਚਦੇ ਹੋਣੇ ਆ ਵੀ ਜੇ ਗੁਣਾ ਪੈਂਦਾ ਹੋਵੇ ਸੁਖਬੀਰ ਨੂੰ ਛੱਡ ਕੇ ਮੇਰੇ ਤੇ ਹੀ ਪੈ ਜੇ ਤੇ ਉਹਨਾਂ ਨੇ ਫੇਰ ਐਕਟਿਵ ਹੋ ਜਾਣਾ। ਦੇਖਣਾ ਬਿਲਕੁਲ ਜੀ, ਕੁਛ ਨਹੀਂ ਹੋਇਆ ਉਹਨਾਂ ਨੂੰ, ਬੜੇ ਸੋਹਣੇ ਆ ਉਹ ਤਾਂ। ਅੱਗੇ ਮਿੱਡੂ ਖੇੜਾ ਦਾ ਕਤਲ ਹੋਇਆ ਸੀਗਾ, ਉਸ ਕਾਂਡ ਦੇ ਵਿੱਚ ਜਿਹੜੀਆਂ ਤਾਰਾਂ ਅਰਮੀਨੀਆ ਦੇ ਵਿੱਚ ਜੁੜਦੀਆਂ। ਦੇਖੋ, ਇਹ ਯੂਥ ਅਕਾਲੀ ਦਲ ਦਾ ਸੀਨੀਅਰ ਆਗੂ ਸੀਗਾ, SOI ਦਾ ਸਾਬਕਾ ਪ੍ਰਧਾਨ ਵਿਕਰਮਜੀਤ ਸਿੰਘ ਉਰਫ ਮਿੱਡੂ ਖੇੜਾ, ਬਿੱਟੂ ਮਿੱਡੂ ਖੇੜਾ। ਇਹਦਾ ਕਤਲ ਪਿਛਲੇ ਦਿਨੀ ਇੱਥੇ ਮੁਹਾਲੀ ਦੇ ਵਿੱਚ ਹੋਇਆ ਸੀਗਾ। ਹੁਣ ਮੁਹਾਲੀ ਦੀ ਪੁਲਿਸ ਨੇ ਖੁਲਾਸਾ ਕੀਤਾ ਕਿ ਉਹਦੇ ਕਤਲ ਦੀਆਂ ਤਾਰਾਂ ਅਰਮੀਨੀਆ ਦੇ ਵਿੱਚ ਬੈਠੇ ਲੱਕੀ ਪਡਿਆਲ ਦੇ ਗਰੋਹ ਦੇ ਨਾਲ ਜੁੜੀਆਂ ਨੇ। 7 ਅਗਸਤ ਨੂੰ ਮੁਹਾਲੀ ਦੀ ਮਾਰਕੀਟ ਦੇ ਵਿੱਚ ਸਮੀਰ ਪ੍ਰਾਪਰਟੀ ਡੀਲਰ ਦੇ ਦਫ਼ਤਰ ਦੇ ਮੂਹਰੇ ਗੋਲੀਆਂ ਮਾਰ ਕੇ ਵਿੱਕੀ ਮਿੱਡੂ ਖੇੜਾ ਦਾ ਕਤਲ ਕੀਤਾ ਗਿਆ ਸੀਗਾ ਤੇ ਪੁਲਿਸ ਕਾਤਲਾਂ ਨੂੰ ਅਜੇ ਤੱਕ ਗ੍ਰਿਫਤਾਰ ਨਹੀਂ ਕਰ ਸਕੀ। ਹੁਣ ਮੁਹਾਲੀ ਦੀ ਪੁਲਿਸ ਇਹ ਕਹਿੰਦੀ ਆ ਕਿ ਇਸ ਮਾਮਲੇ ਦੇ ਵਿੱਚ ਤਫਤੀਸ਼ ਦੇ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਇਹਦੇ ਕਤਲ ਦੇ ਪਿੱਛੇ ਗੌਰਵ ਪਡਿਆਲ ਉਰਫ ਲੱਕੀ ਪਡਿਆਲ, ਜਿਹੜਾ ਖੁੱਡਾ ਅਲੀ ਸ਼ੇਰ ਦਾ ਰਹਿਣ ਵਾਲਾ, ਉਹਦਾ ਹੱਥ ਹੈ। ਅਰਮੀਨੀਆ ਦੇ ਵਿੱਚ ਰਹਿੰਦਾ ਤੇ ਪੰਜਾਬ ਦੇ ਵਿੱਚ ਕਈ ਅਪਰਾਧਿਕ ਕੇਸਾਂ ਦੇ ਮਾਮਲੇ ਦੇ ਵਿੱਚ ਉਹ ਲੋੜੀਂਦਾ ਤੇ ਇਸ ਵੇਲੇ ਉਹ ਦਵਿੰਦਰ ਬੰਬੀਹਾ ਗਰੋਹ ਚਲਾ ਰਿਹਾ। ਵਿੱਕੀ ਮਿੱਡੂ ਖੇੜਾ ਕਤਲ ਤੋਂ ਬਾਅਦ ਫੇਸਬੁੱਕ ਦੇ ਉੱਤੇ ਪਾਈ ਇੱਕ ਪੋਸਟ ਦੇ ਵਿੱਚ ਗੈਂਗਸਟਰ ਬੰਬੀਹਾ ਗਰੋਹ ਨੇ ਇਸ ਕਤਲ ਦੀ ਜ਼ਿੰਮੇਵਾਰੀ ਲਈ ਸੀਗੀ। ਜਾਂਚ ਦੇ ਦੌਰਾਨ ਇਹ ਵੀ ਸਾਹਮਣੇ ਆਇਆ ਕਿ ਇਸ ਗਰੋਹ ਨੂੰ ਚਲਾ ਰਿਹਾ ਲੱਕੀ ਪਡਿਆਲ ਇਸ ਕਤਲ ਦੇ ਵਾਸਤੇ ਜ਼ਿੰਮੇਵਾਰ ਹੈ। ਗੈਂਗਸਟਰ ਕੌਸ਼ਲ ਚੌਧਰੀ, ਜਿਹੜਾ ਪਿੰਡ ਨਾਹਰਪੁਰ ਰੂਪਾ ਜ਼ਿਲ੍ਹਾ ਜਿਹੜਾ ਗੁੜਗਾਉਂ, ਜਿਹੜਾ ਕਿ ਕਰਨਾਲ ਜੇਲ੍ਹ ਦੇ ਵਿੱਚ ਬੰਦ ਹੈ, ਉਹਨੇ ਆਪਣੇ ਗਰੋਹ ਦੇ ਭਗੌੜੇ ਹੋਏ ਸਾਥੀਆਂ ਦਾ ਲੱਕੀ ਪਡਿਆਲ ਦੇ ਨਾਲ ਮੇਲ ਕਰਾਇਆ ਸੀਗਾ।
ਔਰ ਉਹਨੇ 20 ਜੂਨ ਨੂੰ ਲੱਕੀ ਪਟਿਆਲ ਨੇ 20 ਜੂਨ ਨੂੰ ਕੌਸ਼ਲ ਚੌਧਰੀ ਦੇ ਭਗੌੜੇ ਸਾਥੀ ਇੱਕ ਜਿਹੜਾ ਪਨੀਤ ਸ਼ਰਮਾ ਜਲੰਧਰ ਦਾ ਤੇ ਇੱਕ ਹੋਰ ਵਿਅਕਤੀ ਦੇ ਨਾਲ ਮਿਲ ਕੇ ਸੁਖਮੀਤ ਉਰਫ ਡਿਪਟੀ ਜਲੰਧਰ ਦਾ ਕਤਲ ਕਰਵਾਇਆ ਸੀਗਾ। ਇਹ ਕਿਹਾ ਜਾ ਰਿਹਾ ਹੈ ਕਿ ਇਹ ਮਾਮਲਾ ਲੱਕੀ ਪਟਿਆਲ ਦੇ ਨਾਲ ਜੁੜਦਾ। ਹੁਣ ਕੁਝ ਸੂਤਰ ਇਹ ਵੀ ਕਹਿੰਦੇ ਆ ਕਿ ਬਾਹਰ ਬੈਠੇ ਵਿਅਕਤੀ ਨੂੰ ਇਹਦੇ ਵਿੱਚ ਨਾਮਜ਼ਦ ਕਰਕੇ ਪੁਲਿਸ ਆਪਣੀ ਜ਼ਿੰਮੇਵਾਰੀ ਤੋਂ ਮੁਕਤ ਹੋਣਾ ਚਾਹੁੰਦੀ ਆ ਕਿ ਜੀ ਉਹ ਬੰਦਾ ਬਾਹਰ ਆ, ਅਸੀਂ ਉਹਨੂੰ ਕਿਵੇਂ ਲੈ ਕੇ ਆਈਏ। ਉਂਝ ਵੈਸੇ ਇਹ ਕਿਹਾ ਜਾਂਦਾ ਕਿ ਇਹਦੀਆਂ ਤਾਰਾਂ ਕਿਤੇ ਨਾ ਕਿਤੇ ਇੱਕ ਅਮਰੀਕਾ ਦੇ ਵਿੱਚ ਜੇਲ੍ਹ ਦੇ ਅੰਦਰ ਬੈਠੇ ਵਿਅਕਤੀ ਦੇ ਨਾਲ ਵੀ ਜੁੜਦੀਆਂ ਨੇ, ਜਿਹੜਾ ਕਿ ਨਸ਼ੇ ਦੇ ਮਾਮਲੇ ਦੇ ਵਿੱਚ ਜੇਲ੍ਹ ਦੇ ਅੰਦਰ ਹੈ। ਬਿਲਕੁਲ ਜੀ, ਤਾਰਾਂ ਤਾਂ ਬਹੁਤ ਇੱਧਰ ਉੱਧਰ ਜੁੜਨਗੀਆਂ। ਤੇ ਅੱਗੇ ਝੂਠੇ ਪੁਲਿਸ ਮੁਕਾਬਲੇ ਦੇ ਵਿੱਚ ਸਾਬਕਾ ਇੱਕ ਪੁਲਿਸ ਆਫੀਸਰ ਆ, ਉਸਨੂੰ 10 ਸਾਲ ਦੀ ਕੈਦ। ਦੇਖੋ, ਇਹਨੂੰ ਪਹਿਲਾਂ ਦੋਸ਼ੀ ਠਹਿਰਾਇਆ ਗਿਆ ਸੀਗਾ। 29 ਸਾਲ ਦਾ ਸਮਾਂ ਕੋਈ ਥੋੜਾ ਸਮਾਂ ਨਹੀਂ ਹੁੰਦਾ। 29 ਸਾਲ ਪਹਿਲਾਂ ਬਿਆਸ ਦੇ ਨੇੜੇ ਤੋਂ ਗੁਰਵਿੰਦਰ ਸਿੰਘ ਨਾਮ ਦੇ ਇਸ ਨੌਜਵਾਨ ਨੂੰ ਘਰੋਂ ਚੁੱਕ ਲਿਆ ਗਿਆ ਸੀਗਾ ਪੰਜਾਬ ਪੁਲਿਸ ਦੇ ਵੱਲੋਂ। 2 ਦਿਨ ਉਹਦੇ ਉੱਤੇ ਅੰਨਾ ਤਸ਼ੱਦਦ ਕੀਤਾ, ਫਿਰ ਉਹਨੂੰ ਪੁਲਿਸ ਮੁਕਾਬਲੇ ਦੇ ਵਿੱਚ ਮਾਰਿਆ ਦਿਖਾਇਆ ਗਿਆ। ਜੋ ਉਦੋਂ ਚੱਲਦਾ ਸੀ ਕਿ ਉਹਨੇ ਭੱਜਣ ਦੀ ਕੋਸ਼ਿਸ਼ ਕੀਤੀ ਤੇ ਉਹਦੀ ਅੱਗੋਂ ਪੁਲਿਸ ਤੇ ਗੋਲੀ ਚਲਾਤੀ। ਪੁਲਿਸ ਦੀ ਦਵੱਲੀ ਫਾਇਰਿੰਗ ਦੇ ਵਿੱਚ ਉਹ ਮਾਰਿਆ ਗਿਆ। ਪਹਿਲਾਂ ਕੁਝ ਸਮਾਂ ਤਾਂ ਪਰਿਵਾਰ ਵੇਖਦਾ ਰਿਹਾ, ਉਦੋਂ ਬਾਅਦ ਉਹਨਾਂ ਨੇ ਅਦਾਲਤੀ ਕੇਸ ਲੜਨੇ ਸ਼ੁਰੂ ਕੀਤੇ। ਪਰਿਵਾਰ ਨੇ ਬਹੁਤ ਲੰਬੀ ਇੱਕ ਲੜਾਈ ਲੜੀ। ਇਹ ਪਰਿਵਾਰ ਦੀ ਵਜ੍ਹਾ ਕਰਕੇ CBI ਨੇ 2002 ਦੇ ਵਿੱਚ ਦੋਸ਼ੀ ਪੁਲਿਸ ਅਫਸਰਾਂ ਦੇ ਖਿਲਾਫ ਚਾਰਜਸ਼ੀਟ ਦਾਇਰ ਕੀਤੀ। ਸੁਣਵਾਈ ਦੇ ਦੌਰਾਨ ਪਿਛਲੇ ਦਿਨੀ ਸਾਬਕਾ ਇੰਸਪੈਕਟਰ ਅਮਰੀਕ ਸਿੰਘ ਤੇ ਉਦੋਂ ਦੇ SHO ਵਸਣ ਸਿੰਘ ਨੂੰ ਦੋਸ਼ੀ ਕਰਾਰ ਦਿੱਤਾ ਗਿਆ। ਵਸਣ ਸਿੰਘ ਜਿਹੜਾ SHO ਸੀਗਾ, ਉਹਦੀ ਮੌਤ ਹੋ ਚੁੱਕੀ ਹੋਈ ਆ। ਅਮਰੀਕ ਸਿੰਘ ਜਿਉਂਦਾ ਤੇ ਬੁਢਾਪੇ ਦੇ ਵਿੱਚ ਹੈ ਇਸ ਵੇਲੇ। ਸਾਬਕਾ ਇੰਸਪੈਕਟਰ ਅਮਰੀਕ ਸਿੰਘ ਨੂੰ 10 ਸਾਲ ਦੀ ਸਜ਼ਾ ਸੁਣਾਈ ਗਈ। ਜਿਹੜਾ ਗੁਰਵਿੰਦਰ ਸਿੰਘ ਦੀ ਉਹਦੇ ਭਰਾ ਨੇ ਇਹ ਗੱਲ ਕਹੀ ਆ ਕਿ 3 ਦਹਾਕੇ ਪਹਿਲਾਂ ਇਸ ਪੁਲਿਸ ਅਫਸਰ ਨੇ ਉਹਦੇ ਭਰਾ ਨੂੰ ਝੂਠੇ ਪੁਲਿਸ ਮੁਕਾਬਲੇ ਦੇ ਵਿੱਚ ਮਾਰ ਦਿੱਤਾ ਸੀ। ਉਹ ਕਹਿੰਦਾ ਕਿ ਬਹੁਤ ਸਮਾਂ ਲੱਗ ਗਿਆ, 3 ਦਹਾਕੇ ਲੱਗ ਗਏ, ਪਰ ਉਹਦੇ ਪਰਿਵਾਰ ਨੂੰ ਇਸ ਗੱਲ ਦੀ ਘੱਟੋ ਘੱਟ ਤਸੱਲੀ ਆ ਕਿ ਇੰਨਾ ਹੀ ਲੰਬੇ ਸੰਘਰਸ਼ ਤੋਂ ਬਾਅਦ ਉਹ ਇਹਨੂੰ ਸਜ਼ਾ ਦਿਵਾਉਣ ਦੇ ਵਿੱਚ ਸਫਲ ਹੋਏ ਆ, ਚਾਹੇ ਥੋੜੀ ਸਜ਼ਾ ਹੀ ਸਹੀ। ਪੀੜਤ ਪਰਿਵਾਰ ਕਿੰਨਾ ਮੁਸ਼ਕਲਾਂ ਦੇ ਵਿੱਚੋਂ ਲੰਘਿਆ, ਕੋਈ ਵੀ ਵਿਅਕਤੀ ਸੋਚ ਸਕਦਾ ਕਿ ਪੁਲਿਸ ਦੇ ਖਿਲਾਫ ਜਦੋਂ ਮੁਕੱਦਮਾ ਲੜਨਾ ਹੋਵੇ, ਉਹ ਵੀ ਉਦੋਂ ਜਦੋਂ ਪੰਜਾਬ ਦੇ ਵਿੱਚ ਰਾਜ ਹੀ ਪੁਲਿਸ ਦਾ ਹੁੰਦਾ ਸੀਗਾ, ਉਦੋਂ ਤੋਂ ਸ਼ੁਰੂ ਹੋਇਆ ਪਰਿਵਾਰ। ਹੁਣ ਜਾ ਕੇ ਉਹਨੂੰ ਥੋੜੀ ਇਹ ਤਸੱਲੀ ਹੋਈ ਹੈ ਜਦੋਂ ਮੁਹਾਲੀ ਦੀ ਅਦਾਲਤ ਨੇ ਇਸ ਸਾਬਕਾ ਸਬ ਇੰਸਪੈਕਟਰ ਨੂੰ 10 ਸਾਲ ਦੀ ਸਜ਼ਾ ਤੇ 20,000 ਰੁਪਏ ਦਾ ਜੁਰਮਾਨਾ ਸੁਣਾਇਆ। ਇਹਦੇ ਚ ਕੋਈ ਸ਼ੱਕ ਨਹੀਂ ਕਿ ਉਹਦੇ ਕੋਲੇ ਆਪਸ਼ਨਾਂ ਬੜੀਆਂ ਖੁੱਲੀਆਂ ਨੇ ਇਹ ਸਜ਼ਾ ਨੂੰ ਰੱਦ ਕਰਾਉਣ ਦੇ ਵਾਸਤੇ। ਸਜ਼ਾ ਰੱਦ ਹੁੰਦੀ ਆ ਜਾਂ ਨਹੀਂ ਹੁੰਦੀ, ਉਹ ਬਾਅਦ ਵਾਲੀਆਂ ਗੱਲਾਂ ਨੇ, ਪਰ ਇਸ ਪਰਿਵਾਰ ਦੀ ਇਸ ਪੱਖੋਂ ਹੌਸਲੇ ਦੀ ਦਾਤ ਦੇਣੀ ਬਣਦੀ ਆ ਕਿ 29 ਸਾਲ ਦਾ ਸਮਾਂ ਥੋੜਾ ਨਹੀਂ ਹੁੰਦਾ। ਕਿੰਨੀਆਂ ਉਹਨਾਂ ਨੇ ਤਰੀਕਾਂ ਭੁਗਤੀਆਂ ਹੋਣਗੀਆਂ, ਕਿੱਥੇ ਕਿੱਥੇ ਉਹ ਗਏ ਹੋਣਗੇ, ਕਿੱਥੋਂ ਕਿੱਥੋਂ ਉਹਨਾਂ ਦੇ ਉੱਤੇ ਦਬਾਅ ਪਿਆ ਹੋਊਗਾ, ਉਹਨਾਂ ਨੂੰ ਡਰਾਉਣ ਦੀ ਕੋਸ਼ਿਸ਼ ਕੀਤੀ ਹੋਊਗੀ, ਪਰ ਉਹ ਲਗਾਤਾਰ ਲੱਗੇ ਰਹੇ। ਜੀ ਬੜੀਆਂ ਦੁਖਦਾਈ ਘਟਨਾ ਜੀ, ਬਹੁਤ ਸਾਰੀਆਂ ਆ। ਤੇ ਅਖੀਰ ਦੇ ਵਿੱਚ ਗੱਲ ਕਰਦੇ ਹਾਂ 27 ਤਰੀਕ ਦੇ ਬੰਦ ਦੇ ਸੱਦੇ ਦੀ, ਉਸ ਨੂੰ ਸਫਲ ਬਣਾਉਣ ਦੇ ਲਈ ਥਾਂ ਥਾਂ ਤੇ ਮਹਾ ਪੰਚਾਇਤਾਂ। 27 ਤਰੀਕ ਨੂੰ ਸ਼ਾਮ ਦੇ ਤੱਕ ਮੁਕੰਮਲ ਭਾਰਤ ਬੰਦ ਹੋਣਾ। ਇਹਦੇ ਵਿੱਚ ਇਸ ਵਾਰੀ ਕਿਸਾਨ ਬੰਦੀਆਂ ਨੇ ਸਰਕਾਰੀ ਦਫ਼ਤਰਾਂ ਨੂੰ ਵੀ ਲਿਆ। ਇਹ ਗੱਲ ਆਖੀ ਹੈ ਕਿ ਸਾਰੇ ਹਾਈਵੇ ਮੁਲਕ ਦੇ ਜਾਮ ਕਰ ਦਿੱਤੇ ਜਾਣਗੇ, ਸਾਰੀਆਂ ਸੜਕਾਂ ਬੰਦ ਕਰ ਦਿੱਤੀਆਂ ਜਾਣਗੀਆਂ। ਲੋਕਾਂ ਨੂੰ ਇਹ ਅਪੀਲ ਕੀਤੀ ਜਾ ਰਹੀ ਹੈ ਕਿ ਲੋਕ ਕਿਸਾਨ ਜਥੇਬੰਦੀਆਂ ਦਾ ਸਾਥ ਦੇਣ। ਇਹ ਕਿਹਾ ਜਾ ਰਿਹਾ ਹੈ ਕਿ ਸਰਕਾਰੀ ਦਫ਼ਤਰਾਂ ਦੇ ਵਿੱਚ ਜਾਣ ਵਾਲੇ ਉਸ ਦਿਨ ਦਫ਼ਤਰਾਂ ਦੇ ਵਿੱਚ ਨਾ ਜਾਣ। ਜਿੱਥੋਂ ਤੱਕ ਪੰਜਾਬ ਦੀ ਗੱਲ ਹੈ, ਪੰਜਾਬ ਦੇ ਵਿੱਚੋਂ ਤਾਂ ਸ਼ਾਇਦ ਉਮੀਦ ਹੈ ਇਸ ਗੱਲ ਦੀ ਕਿ ਸਰਕਾਰ ਉਸ ਦਿਨ ਦਫ਼ਤਰ ਵਗੈਰਾ ਬੰਦ ਕਰ ਦੇਊਗੀ। ਹਰਿਆਣੇ ਦੀ ਸਰਕਾਰ ਬੰਦ ਕਰਦੀ ਹੈ ਜਾਂ ਨਹੀਂ, ਜਿੱਥੇ ਜਿੱਥੇ ਦਫ਼ਤਰ ਬੰਦ ਨਹੀਂ ਹੋਣਗੇ ਉਸ ਜਗ੍ਹਾ ਦੇ ਉੱਤੇ ਕਿਸਾਨ ਜਥੇਬੰਦੀਆਂ ਦੇ ਵਰਕਰਾਂ ਦੇ ਵਿਚਾਲੇ ਟਕਰਾਓ ਹੋਣ ਦੇ ਆਸਾਰ ਬਣਨਗੇ। ਕਿਉਂਕਿ ਪੰਜਾਬ ਦੇ ਵਿੱਚੋਂ ਸ਼ੁਰੂ ਹੋਇਆ ਅੰਦੋਲਨ ਇਸ ਵੇਲੇ ਪੰਜਾਬ ਦਾ ਅੰਦੋਲਨ ਨਾ ਹੋ ਕੇ ਪੰਜਾਬ, ਹਰਿਆਣਾ, ਉੱਤਰ ਪ੍ਰਦੇਸ਼, ਰਾਜਸਥਾਨ ਤੋਂ ਇਲਾਵਾ ਬਹੁਤ ਸਾਰੇ ਹੋਰ ਸੂਬਿਆਂ ਤੱਕ ਫੈਲ ਗਿਆ ਹੋਇਆ ਤੇ ਇਹ ਭਾਰਤ ਬੰਦ ਦਾ ਅਸਰ ਸਮੁੱਚੇ ਮੁਲਕ ਦੇ ਵਿੱਚ ਪੈਣ ਦੇ ਫੁੱਲ ਆਸਾਰ ਨੇ। ਇਸ ਵੇਲੇ
ਥਾਂ-ਥਾਂ ਦੇ ਉੱਤੇ ਮੁਲਕ ਦੇ ਵਿੱਚ, ਖਾਸ ਤੌਰ ਦੇ ਉੱਤੇ ਉੱਤਰ ਪ੍ਰਦੇਸ਼ ਦੇ ਵਿੱਚ ਜ਼ਿਆਦਾ ਜ਼ੋਰ ਕਿਸਾਨ ਜਥੇਬੰਦੀਆਂ ਦੇ ਵੱਲੋਂ ਲਾਇਆ ਜਾ ਰਿਹਾ। ਕੱਲ ਇਲਾਹਾਬਾਦ ਦੇ ਵਿੱਚ, ਪ੍ਰਯਾਗਰਾਜ ਦੇ ਵਿੱਚ ਕਿਸਾਨਾਂ ਤੇ ਮਜ਼ਦੂਰਾਂ ਦੇ ਵੱਲੋਂ ਇੱਕ ਬਹੁਤ ਵੱਡੀ ਮਹਾ ਪੰਚਾਇਤ ਕੀਤੀ ਗਈ, ਜਿਹਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਲੋਕ ਪਹੁੰਚੇ। ਔਰਤਾਂ ਦੀ ਬਹੁਤ ਵੱਡੀ ਸ਼ਮੂਲੀਅਤ ਸੀ ਇਹਦੇ ਵਿੱਚ। ਦੂਜੀ ਮਹਾ ਪੰਚਾਇਤ ਹਰਿਆਣੇ ਦੇ ਵਿੱਚ ਸ਼ਾਹਬਾਦ ਮਾਰਕੰਡਾ ਦੇ ਵਿੱਚ, ਅਨਾਜ ਮੰਡੀ ਇਸਮਾਈਲਾਬਾਦ ਦੇ ਵਿੱਚ ਕੀਤੀ ਗਈ। ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਦੇ ਉੱਤੇ ਭਾਰਤ ਬੰਦ ਨੂੰ ਸਫਲ ਬਣਾਉਣ ਦੇ ਵਾਸਤੇ ਇਹ ਮਹਾ ਪੰਚਾਇਤ ਕੀਤੀ ਗਈ ਸੀਗੀ। ਇਹਦੇ ਵਿੱਚ ਸੰਯੁਕਤ ਕਿਸਾਨ ਮੋਰਚੇ ਦੇ ਆਗੂਆਂ ਨੇ ਹਿੱਸਾ ਲਿਆ ਔਰ ਉਹਨਾਂ ਨੇ ਇਹ ਕਿਹਾ ਕਿ ਵੱਡੇ ਘਰਾਣਿਆਂ ਦੇ ਹੱਥ ਜੇਕਰ ਸਾਰਾ ਕੁਝ ਆ ਗਿਆ ਤੇ ਗਰੀਬ ਬੰਦਾ ਇਹਦੇ ਵਿੱਚ ਮਾਰਿਆ ਜਾਊਗਾ। ਲੋਕਾਂ ਨੂੰ ਇਹ ਅਪੀਲ ਕੀਤੀ ਗਈ ਕਿ ਹਰ ਵਿਅਕਤੀ ਆਪਣੇ ਨਾਲ ਜਿਹੜੇ ਲੱਗਦੇ ਘਰ, ਨਾਲ ਦੇ ਸਾਥੀਆਂ ਨੂੰ ਇਹ ਅਪੀਲ ਕਰੇ ਕਿ 27 ਤਰੀਕ ਨੂੰ ਉਹ ਭਾਰਤ ਬੰਦ ਦੇ ਵਿੱਚ ਸ਼ਾਮਲ ਹੋਣ। ਟ੍ਰੇਡ ਯੂਨੀਅਨਾਂ ਤੇ ਬਾਕੀ ਜਿਹੜੀਆਂ ਯੂਨੀਅਨਾਂ ਨੇ, ਵਿਦਿਆਰਥੀਆਂ ਦੀਆਂ ਯੂਨੀਅਨਾਂ ਇਹਦੇ ਵਿੱਚ ਸ਼ਾਮਲ ਨੇ, ਸਰਕਾਰੀ ਮੁਲਾਜ਼ਮਾਂ ਦੀਆਂ ਯੂਨੀਅਨਾਂ ਸ਼ਾਮਲ ਨੇ। ਹੌਲੀ ਹੌਲੀ ਉਹਨਾਂ ਦੇ ਵੱਲੋਂ, ਸਭ ਦੇ ਵੱਲੋਂ 27 ਤਰੀਕ ਦੇ ਇਸ ਭਾਰਤ ਬੰਦ ਦੀ ਕਾਲ ਦੀ ਸਮਰਥਨ ਕੀਤਾ ਜਾ ਰਿਹਾ। ਇਹ ਸਮਝਿਆ ਜਾ ਰਿਹਾ ਹੈ ਕਿ ਜਿਉਂ ਕਿਸਾਨ ਅੰਦੋਲਨ ਸ਼ੁਰੂ ਹੋਇਆ ਉਸ ਤੋਂ ਬਾਅਦ ਦਾ ਇਹ ਸਭ ਤੋਂ ਵੱਡਾ ਭਾਰਤ ਬੰਦ ਦਾ ਸੱਦਾ ਹੋ ਸਕਦਾ। ਇਹਦੇ ਨਾਲ ਇਹਦਾ ਅਸਰ ਜਿਹੜਾ ਭਾਰਤ ਦੇ ਬਹੁਤ ਵੱਡੇ ਹਿੱਸਿਆਂ ਦੇ ਉੱਤੇ ਪੈਣ ਦੀ ਸੰਭਾਵਨਾ ਹੈ। ਕਿਸਾਨਾਂ ਨੇ ਇਹ ਗੱਲ ਆਖੀ ਆ ਕਿ ਸਿਰਫ ਸੜਕੀ ਰਾਹ ਨਹੀਂ ਬਲਕਿ ਟ੍ਰੇਨਾਂ ਵੀ ਉਸ ਦਿਨ ਸਾਰੇ ਜਗ੍ਹਾ ਦੇ ਉੱਤੇ ਜਾਮ ਕਰ ਦਿੱਤੀਆਂ ਜਾਣਗੀਆਂ। ਜੀ ਬਾਬਾ, ਧੰਨਵਾਦ ਬਲਤੇਜ ਪੰਨੂ। ਮਿਹਰਬਾਨੀ ਜੀ, ਧੰਨਵਾਦ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਤੇ ਸਰੋਤੇ ਸਨ ਬਲਤੇਜ ਪੰਨੂ ਜੋ ਸਾਡੇ ਜੁੜਦੇ ਨੇ, ਕਰਦੇ ਨੇ ਖਬਰਾਂ। ਇਸੇ ਦੇ ਨਾਲ ਸਾਡਾ ਅੱਜ ਦਾ ਬੁਲਟਨ ਇੱਥੇ ਸਮਾਪਤ। ਬਲਵਿੰਦਰ ਕੌਰ ਵੱਲੋਂ ਆਪ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ।